100 100 छाले नी वेनगे पैर ते 100 100 छाले नी बुआ खोल के शक्ल विखा माया परदेस हो वाह दसो मैनू आप सखियो माया टोर के किसरा हस्सां नी दसो मैनू आप सखियो ते ओ कदी नहीं अपने मंजिल ते जेड़े पद वेखिन कदी राह वेखिन जिन्ना खूह च हौसला रखिया हा उए बाद च मिसर दे शाह वेखिन शाला टोर वीर किसे दे ना जावेना ए भाई भाइयां दियां होंदियां बावां हेक दिनाड़े ढेरी सादी मोक जमना होया ऐचड़ दे दा जोबन हाँ मैं बख्त दी ढलदी शाम ता नहीं मैं तू पोर हाँ वेख ता सही मैं बेसिदकी दा जाम ता नहीं और गिले क्यों करदा है गल्ला मुंह ते कर एडा लापरवाह मैं हाम ता नहीं तैनू छोड़ के मैं क्यों ज़र पुनाई मैं अजमल हाँ कोई आम ता ਕਰਦੇ ਸਾਂ ਵੀ ਇਹਨਾਂ ਬੱਚਿਆਂ ਨੂੰ ਉੱਥੇ ਲੈ ਕੇ ਇਸ ਤੋਂ ਜਾਣਾ ਵੀ ਸਾਡੇ ਜਿਹੜੇ ਵੱਡੇ ਸ਼ਹਿਰਾਂ ਦੇ ਕਾਲਜ ਯੂਨੀਵਰਸਿਟੀਆਂ ਦੇ ਬੱਚੇ ਆ ਨਾ ਜਦੋਂ ਇਹ ਜਾ ਕੇ ਬੋਲਣਗੇ ਨਾ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਕਾਲਜ ਯੂਨੀਵਰਸਿਟੀਆਂ ਦੇ ਬੱਚੇ ਇਦਾਂ ਬੋਲਦੇ ਕੋਈ ਸ਼ਰਮਾਉਂਦੇ ਨਹੀਂ ਮੈਂ ਨਾ ਵੀ ਇਹ ਸਾਨੂੰ ਸਿਰਫ ਔਰ ਸਿਰਫ ਸਾਡਾ ਜਿਹੜਾ ਨਿਸਾਬ ਜਾਂ ਮਤਲਬ ਦੱਸਿਆ ਜਾਂਦਾ ਵਾ ਵੀ ਯਾਰ ਤੁਹਾਡੀ ਜ਼ੁਬਾਨ ਹੀ ਨਹੀਂ ਹੈ ਲੇਕਿਨ ਜਿਹੜੇ ਚੰਗੇ ਅਦਾਰੇ ਨੇ ਉੱਥੇ ਭਾਈ ਹਰ ਚੀਜ਼ ਸਿਖਾਉਂਦੇ ਤੇ ਸਿਖਾਉਣੀ ਵੀ ਚਾਹੀਦੀ ਹੈ ਸਾਡੇ ਬੱਚਿਆਂ ਨੂੰ ਸਾਰੀਆਂ ਜ਼ੁਬਾਨਾਂ ਆਉਣੀਆਂ ਚਾਹੀਦੀਆਂ ਅਸੀਂ ਕੋਈ ਪੋਲੀਟੀਕਲ ਬੰਦੇ ਨਹੀਂ मतलब भी सदा देने ਲਈ ਚਾਹੀਦਾ ਪੋਲੀਟੀਸ਼ੀਅਨ को भी किसी ਵੱਡੇ ਮਿਨਿਸਟਰ को भी ਆਪਾਂ ਰੋਬ ਨਾ ਜਾ ਕੇ ਪੰਜਾਬੀ ਬੋਲੇ ਦੀ ਅਗਲਾ ਜਿਹੜਾ ਉਹ ਆਂਦਾ ਮੈਂ ਹੁਣ ਇਹਦੇ ਨਾਲ ਕਿਵੇਂ ਗੱਲ ਕਰਾਂ ਮੇਰੇ ਤੇ ਸਟੈਪ ਛੋਲੇ ਦੇ ਨਾਲ ਢੋਲ ਦੇ ਨਾਲ ਇਹ ਸਾਰੇ ਤੁਹਾਨੂੰ ਨਜ਼ਰ ਆਉਣ ਉੱਥੇ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਇਹ ਵਾਰ ਤਰੀਕ ਜਿਹੜੀ ਹੋਣੀ ਹੈ ਉਹ ਵੱਟੂ ਸਾਹਿਬ ਸਾਨੂੰ ਦੱਸ ਦਿੱਤਾ ਹੈ ਕਿ ਬਲਕਿ ਸਾਡਾ ਆਖਰੀ ਦਿਨ 7 ਤਰੀਕ ਨੂੰ ਅਸੀਂ ਉੱਥੇ ਮੌਜੂਦ ਹੋਣਾ ਹੈ। ਅਸਲਾਮ ਵਾਲੇਕੁਮ ਦੋਸਤੋ ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਮੇਰੇ ਚੈਨਲ ਨਾਸਰ ਢਿੱਲੋਂ ਵਾਲੇ ਤੇ ਵਲੌਗ ਵੇਖ ਰਹੇ ਹੋ। ਅਸੀਂ ਬਿਜ਼ੀ ਥੋੜਾ ਜਿਹਾ ਚੱਲਦਾ ਸੀ ਵਲੌਗ ਇਸ ਵਜ੍ਹਾ ਤੋਂ ਵੀ ਘੱਟ ਆ ਰਹੇ ਨੇ ਬਿਜ਼ੀ ਇਹ ਵੀ ਅਸੀਂ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਕਰਵਾ ਰਹੇ ਹਾਂ ਉਹਦਾ ਕਰਕੇ ਮਸਰੂਫੀਅਤ ਵਾਵਾ ਆਉਣ ਜਾਣ ਆਸੇ ਪਾਸੇ ਜਾਣਾ ਹੁੰਦਾ। ਸੋ ਅੱਜ ਅਸੀਂ ਚਨਿਓਟ ਜਾ ਰਹੇ ਹਾਂ ਚਨਿਓਟ ਤੇ ਸਰਗੋਦਾ। ਅਸੀਂ ਕੋਸ਼ਿਸ਼ ਕਰਨੇ ਵੀ ਪੂਰੇ ਪੰਜਾਬ ਦੇ ਵਿੱਚ ਜਾਈਏ ਸਕੂਲਾਂ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਵੈਸੇ ਲੋਕਾਂ ਨੂੰ ਡੇਰਿਆਂ ਪਿੰਡਾਂ ਤੇ ਜਾ ਕੇ ਮਿਲੀਏ ਤੇ ਆਓ ਤੇ ਇਸ ਕਾਨਫਰੰਸ ਦਾ ਹਿੱਸਾ ਬਣੋ। ਵੈਸੇ ਅਸੀਂ ਇੱਕ ਲਿੰਕ ਜਨਰੇਟ ਕੀਤਾ ਸੀ ਵੀ ਕਿਹੜੇ ਲੋਕ ਆਉਣਾ ਚਾਹੁੰਦੇ ਨੇ ਉਹ ਸਾਨੂੰ ਇਹਦੇ ਤੇ ਆਨਲਾਈਨ ਅਪਲਾਈ ਕਰ ਦਿਓ ਤੇ ਤਕਰੀਬਨ ਕੋਈ 2000 ਤੋਂ ਵੱਧ ਲੋਕ ਹੁਣ ਤੱਕ ਜਿਹੜੇ ਉਹਦੇ ਤੇ ਉਹਨਾਂ ਨੇ ਰਜਿਸਟਰਡ ਕਰ ਲਿਆ ਤੇ ਇਸ ਵਾਰੀ ਇੱਕ ਭਰਵਾਂ ਤੇ ਵੱਡਾ ਇਕੱਠ ਹੋਣ ਜਾ ਰਿਹਾ ਇਸ ਕਾਨਫਰੰਸ ਦੇ ਵਿੱਚ। ਤੇ ਅੱਜ ਅਸੀਂ ਮੁਹੰਮਦੀ ਕਾਲਜ ਚਨਿਓਟ ਤੇ ਉਸ ਤੋਂ ਬਾਅਦ ਚਨਿਓਟ ਸ਼ਹਿਰ ਦੇ ਵਿੱਚ ਤੇ ਫਿਰ ਸਰਗੋਦਾ ਜਾਣਾ। ਸੋ ਇਸ ਤਰ੍ਹਾਂ ਦਾ ਆਪਣਾ ਵਲੌਗ ਹੈ। ਮੈਂ ਕਿਹਾ ਅੱਜ ਵਲੌਗ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਈਏ। ਸੋ ਚੱਲਦੇ ਆਪਾਂ ਚਨਿਓਟ ਕਾਲਜ। ਪਹਿਲੋਂ ਮੇਰੇ ਨਾਲ ਵਿਕਾਸ ਗਰੇਵਾਲ ਸਾਹਿਬ ਨੇ ਪੰਜਾਬ ਦਾਨ ਇਹਨਾਂ ਦਾ ਚੈਨਲ ਹੈ ਉਹਨੂੰ ਵੀ ਸਾਰੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਪਿੱਛੇ ਬੈਠਾ ਅਮਾਰ ਢਿੱਡੋ ਮੂਸੇ ਵਾਲਾ ਉਹ ਕਹਿੰਦਾ ਵੱਟੂ ਸਾਹਿਬ ਕਹਿੰਦੇ ਵੀ ਢਿੱਡੂ ਮੂਸੇ ਵਾਲਾ। ਤਾਂ ਚੱਲਦੇ ਆਪਾਂ ਜੀ ਚਨਿਓਟ। ਯਾਰ ਯਾਰ ਇਹਨੇ ਜੇ ਪੜ੍ਹੇ ਲਿਖੇ ਜੇ ਲਗਨ ਥੋੜੀ ਸਿਆਣੇ ਵਾਲੇ ਔਰ ਅੱਜ ਸਾਡੇ ਦੋਸਤ ਵੀ ਰਲ ਗਏ ਨੇ ਸਫਰਨੋਸ਼ ਹਾਂਜੀ ਸ਼ੇਖਪੁਰ ਵਾਲੇ। ਮਿਹਰਬਾਨੀ ਸਰ ਸ਼ੁਕਰੀਆ। ਸਰ ਕੀ ਹਾਲ ਹੈ ਤੁਹਾਡਾ ਠੀਕ ਹੋ? ਬੜਾ ਮਸਲਾ ਇੰਤਹਾਈ ਵੱਡਾ ਕਰ ਦਿਆ ਤੁਹਾਡਾ ਬੰਦਾ ਆਂਦਾ ਪੋਡਕਾਸਟ ਤੇ ਇਹਦਾ ਵਾਹ ਹੀ ਆਸੋ ਹਾਲਾਂ ਦਾ ਤੁਸੀਂ ਕੀਤਾ ਯਾਰ। ਹੋਰ ਭਾਈ ਠੀਕ ਠਾਕ ਚੱਲੀਏ ਠੀਕ ਆਓ ਖੈਰੀਅਤ ਆਜੋ ਆਜੋ। ਹੋ ਗਿਆ ਅਫਸਰ ਦੋਸਤ ਕੀ ਹਾਲ ਚਾਲ ਹੈ? ਹੋ ਗਿਆ ਜੀ ਰਾਣਾ ਸਾਹਿਬ
ਜੀ ਵਾਲੇਕੁਮ ਸਜਾਦ ਹੁਸੈਨ ਸਾਡੇ ਕੋਲ ਸਟੂਡੈਂਟ ਹੁਣ ਸੈਕੰਡ ਈਅਰ ਦਾ ਸਟੂਡੈਂਟ ਹੈ ਤੁਹਾਨੂੰ ਡੋਲਾ ਸੁਣਾਏਗਾ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੈ ਜੀ ਪਹਿਲਾਂ ਵੇਖਣ ਵਾਲਿਆਂ ਨੂੰ ਇਹ ਦੱਸੋ ਵੀ ਢੋਲਾ ਹੈ ਕੀ ਸਾਨੂੰ ਤੇ ਪਤਾ ਵੀ ਢੋਲਾ ਕੀ ਆ ਵੀ ਡੋਲਾ ਜਿਹੜੀ ਪੰਜਾਬ ਦੀ ਜੈਨੂਅਨ ਸਿਨਫ ਹੈ ਨਾ ਪੋਇਟਰੀ ਦੀ ਉਹ ਡੋਲਾ ਹੀ ਹੈ ਉਸੇ ਢੋਲੇ ਤੋਂ ਹੀ ਫਿਰ ਅੱਗੇ ਅਸੀਂ ਢੋਲ ਤੇ ਢੋਲਾ ਉਹ ਸਾਰਾ ਕਿ ਢੋਲਾ ਬੇਸਿਕਲੀ ਵੈਣ ਔਰ ਢੋਲਾ ਇਹਦੀ ਹੀਕ ਬਰਾਬਰ ਹੈ ਜਿਹੜੀ ਸਾਡੇ ਕੋਲ ਪੁਰਾਣੀਆਂ ਲੋਕ ਦਾਸਤਾਨਾਂ ਵੀ ਨੇ ਕਰਬਲਾ ਵੀ ਮੌਜੂਦ ਹੈ ਉਹਦੇ ਦੇ ਦਾਸਤਾਨ ਦੇ ਸ਼ਕਲ ਦੇ ਵਿੱਚ ਸਾਰੀਆਂ ਢੋਲੇ ਦੇ ਰੰਗ ਦੇ ਵਿੱਚ ਪਹਿਲੇ ਮੌਜੂਦ ਸਨ ਪਿੱਛੇ ਬਾਅਦ ਜੋ ਪੋਇਟਿਕ ਸੈਂਸ ਹੋਰ ਦਿੱਤੀ ਗਈ ਮਸਨ ਵਿੱਚ ਆ ਗਿਆ ਕੁਝ ਵੀ ਆ ਗਿਆ ਢੋਲਾ ਅੱਜ ਵੀ ਉਸੇ ਸ਼ਕਲ ਵਿੱਚ ਮੌਜੂਦ ਹੈ ਫਿਰ ਉਹ ਢੋਲੇ ਦੇ ਬਹੁਤ ਸਾਰੀ ਜੇਤਾਂ ਨੇ ਕੰਨੀ ਮੁੰਦੇ ਢੋਲੇ ਅਸੀਂ ਆਖਦੇ ਉਹਨਾਂ ਦੇ ਫਿਰ ਉਹ ਜੇ 1857 ਦੇ ਢੋਲੇ ਆ ਗਏ ਨੇ ਮਜ਼ਹਬੀ ਢੋਲੇ ਨੇ ਅਕੀਦਤ ਦੇ ਢੋਲੇ ਨੇ ਬਹੁਤ ਸਾਰੇ ਢੋਲੇ ਦੇ ਇਹਦੇ ਅੰਗ ਵੀ ਬਹੁਤ ਮੁਖਤਲਿਫ ਨੇ ਜਿਹੜਾ ਇਹ ਅੰਗ ਤੁਹਾਨੂੰ ਸੁਣਾ ਰਿਹਾ ਇਹ ਉਹ ਥੋੜੀ ਰੋਮਾਨੀਅਤ ਪਸੰਦ ਜਿਹੜਾ ਢੋਲਾ ਹੁੰਦਾ ਉਹ ਅੰਗ ਲੈ ਕੇ ਚੱਲਿਆ ਅਸੀਂ ਮੈਂ ਦੱਸਦਾ ਜਾਵਾਂ ਇਹ ਵੀ ਦੋਸਤਾਂ ਨੂੰ ਕਿ ਜਿਹੜਾ ਪਹਿਲੇ ਢੋਲਾ ਰਿਵਾਇਤੀ ਢੋਲਾ ਸਾਡਾ ਹੈ ਨਾ ਉਸ ਦੀ ਸਮਝ ਨਹੀਂ ਆਉਂਦੀ ਜਿਹੜੀ ਆਮ ਪੜ੍ਹੇ ਲਿਖਿਆ ਬੰਦਾ ਹੈ ਉਸ ਨੂੰ ਸਮਝ ਨਹੀਂ ਆਉਂਦੀ ਅਸੀਂ ਥੋੜਾ ਜਿਹਾ ਮਾਡਰਨਾਈਜ਼ ਕੀਤਾ ਕਿ ਜਿਹੜਾ ਬੱਚਾ ਇਹ ਤਲਫਜ਼ ਅਦਾ ਕਰ ਸੀ ਉਸ ਦੀ ਤੁਹਾਨੂੰ ਸਮਝ ਵੀ ਉਸੀ ਅੱਖੀਂ ਤੇਰੀਆਂ ਕਿਹੜੀਆਂ ਸੋਹਣੀਆਂ ਨੋ ਤੋਏ ਡੰਡੇ ਛਿੱਕੇ ਨੀ ਖਜਲ ਦੀ ਧਾਰ ਦੇ ਉੱਤੇ ਛਪਰਾ ਤੰਬੂ ਐਨ ਜੁਤਾਣੀ ਐ ਜਾਮ ਜਿਵੇਂ ਆਈ ਕਿਸੇ ਪਲੰਗੁਣੇ ਨੀ ਸੇਜ ਨਿਵਾਰ ਦੇ ਜੰਗ ਅੱਖੀਂ ਦੇ ਲੱਗੀ ਐ ਨਾ ਇਹ ਰੋਡੀ ਦਾ ਸ਼ਿਖਲੀ ਧੂਏ ਲੈ ਨੀ ਮਾਲ ਲਵਾਰ ਦੇ ਅੱਖੀ ਲੜੀਆਂ ਨਾਲ ਢੋਲ ਸ਼ਹਜ਼ਾਦੇ ਦੀ ਐ ਨਾਮ ਇਹ ਜੇ ਸਿਆਈ ਮੁਲਾਕ ਛੱਡੀ ਹੋਏ ਨੋਈ ਵਿੱਚ ਕਲਰ ਕਾਰ ਦੇ ਅੱਖੀ ਲੜੀਆਂ ਨਾਲ ਭੱਟੀ ਦੀ ਐ ਨਾਮ ਜਿਹਨੂੰ ਆਈ ਜੋਗੀਆਂ ਰਸੀਏ ਘਾਟ ਲੈ ਹੋਏ ਨੀ ਤਾੜ ਦੇ ਅੱਖੀ ਲੜੀਆਂ ਨਾਲ ਮਾਈ ਵਾਲ ਦੀ ਐ ਨਾਮ ਇਹ ਜਿਸ ਮੰਗੇ ਲਾਇਕ ਸਸਤੇ ਵੇਚੀ ਐਨ ਘਾਟ ਜਾਲ ਕੇ ਬੈਠਾ ਵਿੱਚ ਵਪਾਰ ਦੇ ਇਹ ਅੱਖੀ ਲੜੀਆਂ ਨਾਲ ਪੁੰਨੂ ਦੀ ਐ ਨਾਮ ਇਹ ਸੱਸੀਆਈ ਬੋਲ ਗਈ ਹੋਈ ਏ ਬੂਟੇ ਅਨਾਰ ਦੇ ਇਹ ਅੱਖੀ ਲੜੀਆਂ ਨਾਲ ਮੀਆਂ ਰਾਂਝੇ ਦੀ ਐ ਨਾਮ ਇਹ ਜਿਸ ਛੱਡੇ ਹੋਇਆ ਤਾਕਤ ਸਾਰਾਈ ਉਹ ਖੜ ਮਾਲ ਲਿਆ ਸੁਝਾਂਗ ਬਾਜ਼ਾਰ ਦੇ ਅੱਖੀ ਲੜੀਆਂ ਨਾਲ ਮਿਰਦੇ ਦੀ ਐ ਨਾਮ ਇਹ ਜੇ ਸਿਆਈ ਮੌਤ ਲਈ ਹੋਈ ਏ ਵਿੱਚ ਜਾੜ ਦੇ ਇਹ ਜਿੰਨਾ ਮਾਣ ਕਿਸੇ ਦੇ ਉੱਤੇ ਵਤਨਾਮ ਉਦੂ ਹੈ ਕਿਵਰੀ ਵਤਨਾਮ ਹੱਟੀ ਪਿਛਾਈ ਧਾਗੇ ਪਰਤ ਮੋੜਾ ਮੁਹਾਰ ਦੇ ਇਹ ਨਾ ਸਾਡੀ ਅੰਦਰ ਦਾ ਸਵਾਲ ਨਹੀਂ ਹੁੰਦਾ ਚਾਹੇ ਵੀ ਨਾ ਬਾਹਰ ਬਹਿ ਕੇ ਆਪਾਂ ਸੁਣ ਲੈਣਾ ਜੀ ਮਾਈਏ ਦੋੜੇ ਪੰਜਾਬ ਦਾ ਬਿਆਨੀਆ ਜਿਹੜਾ ਹੈ ਨਾ ਅਗਰ ਤੁਸੀਂ ਲੈਣਾ ਹੈ ਨਾ ਤਾਰੀਖੀ ਬਿਆਨੀਆ ਤੁਹਾਨੂੰ ਉਹ ਜਿਹੜੀ ਗੋਰੇ ਦੇ ਤਾਰੀਖ ਲਿਖਵਾਈ ਹੋਈ ਹੈ ਜਾਂ ਕਿ ਹੋਰ ਕਿਨਾਂ ਤੇ ਲਿਖੀ ਹੋਈ ਹੈ ਉਹ ਪੰਜਾਬ ਦੀ ਤਾਰੀਖ ਨਹੀਂ ਹੈ ਪੰਜਾਬ ਦੀ ਤਾਰੀਖ ਲੱਭਣੀ ਹੈ ਤਾਂ ਫਿਰ ਇਹਨਾਂ ਦੋੜੇ ਮਾਈਏ ਕੀ ਹਾਲ ਹੈ ਠੀਕ ਠਾਕ ਆ ਬੱਚੇ ਫੜੋ ਇੱਕ ਇੱਕ ਆ ਵੀ ਇਹ ਤੁਹਾਡੀਆਂ ਫੋਟੋ ਬਣਾਉਣੀਆਂ ਤੇ ਇਕੱਲੀਆਂ ਫੋਟੋ ਨਹੀਂ ਬਣਾਉਣੀਆਂ ਆਉਣਾ ਵੀ ਆ ਤੁਸੀਂ ਸਾਰਿਆਂ ਨੇ ਸਾਡੀ ਬਸ ਜ਼ੈਨ ਤਬਸਮ ਸਾਡਾ ਸੈਕੰਡ ਈਅਰ ਦਾ ਸਟੂਡੈਂਟ ਹੈ ਇਹ ਮੇਰੇ ਕੋਲ ਨਵੀਂ ਜਮਾਤ ਜਦੋਂ ਪੜ੍ਹਦਾ ਹੈ ਬਾਣੇ ਸਾਡਾ ਪੰਜਾਬੀ ਦਾ ਸੁਣ ਕੇ ਆਇਆ ਕਿ ਪੰਜਾਬੀ ਦੇ ਉਸਤਾਦ ਮੌਜੂਦ ਨੇ ਥੋੜਾ ਬਹੁਤ ਸ਼ਾਇਰੀ ਦਾ ਠਰਕ ਹਾਈ ਇਸ ਨੂੰ ਸੁਣ ਕੇ ਨਾ ਉਸਤਾਦ ਬਰਵਾਨੇ ਤੋਂ ਮੁਤਾਸਿਰ ਹੋ ਕੇ ਫਿਰ ਜ਼ੈਨ ਮੇਰੇ ਕੋਲ ਆਇਆ ਉਸ ਟਾਈਮ ਮੈਂ ਥੋੜੀ ਤਸ਼ਹੀਰ ਉਹਦੀ ਠੀਕ ਕੀਤਾ ਔਰ ਇਸ ਨੂੰ ਥੋੜਾ ਜਿਹਾ ਸ਼ਾਬਾਸ਼ ਹੱਲਾ ਸ਼ੇਰੀ ਦਿੱਤੀ ਹੁਣ ਇਹ ਮਾਸ਼ਾਅੱਲਾ ਤੁਸੀਂ ਇਸ ਦਾ ਦੋੜਾ ਸੁਣੋ ਦੋੜਾ ਟੱਪਾ ਬੋਲੀ ਨਜ਼ਮ ਵੀ ਆਖਦਾ ਹੈ ਤੁਹਾਨੂੰ ਪਹਿਲੇ ਦੋੜਾ ਸੁਣਾਉਂਦਾ ਹੈ ਫਿਰ ਬੋਲੀ ਤੇ ਫਿਰ ਇੱਕ ਟੱਪਾ ਜੀ ਜ਼ੈਨ ਸਾਜੀ ਦੋੜਾ ਤੁਹਾਡੇ ਕਦਮਾਂ ਰੱਖਦਾ ਪਿਆ ਕਿ ਰੁੱਤੀ ਸਜਣਾ ਮੰਗੀਆਂ ਜਿੱਥ ਲਾਏ ਗਏ ਪੈਰੂ ਵਾਣੀਆਂ ਟੋਰੀਆਂ ਨਾਲ ਇਨ ਰੁੱਤੀ ਸਜਣਾ ਮੰਗੀਆਂ ਜਿੱਥ ਲਾਏ ਗਏ ਪੈਰੂ ਵਾਣੀਆਂ ਟੋਰੀਆਂ ਨਾਲ ਇਨ
ਮੈਥੂ ਆਂਦਰੀ ਆਖ ਕੇ ਨਾਲ ਟੁਰਾਈਆਂ ਅਣਸਾਣੀਆਂ ਟੋਰੀਆਂ ਨਾਲ ਇਨ ਭਾਵੇਂ ਆਪ ਤਬਸਮ ਥੱਕ ਹੱਡਿਆਂ ਅੰਸਰ ਸਾਹਿਬ ਭਾਵੇਂ ਆਪ ਤਬਸਮ ਥੱਕ ਹੱਡਿਆਂ ਥੱਕ ਬਾਣੀਆਂ ਟੋਰੀਆਂ ਨਾਲ ਇਨ ਗੱਲੋਂ ਕਦਣ ਕਢਾਈਆਂ ਨਹੀਂ ਜਰਦੀਆਂ ਮੈਂ ਫਾਣੀਆਂ ਟੋਰੀਆਂ ਨਾਲ ਸਾਜੀ ਟੱਪਾ ਕੇ ਦੱਸਾਂ 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 ਦੱਸੋ ਮੈਨੂੰ ਆਪ ਸਖਿਓ ਮਾਇਆ ਟੋਰ ਕੇ ਕਿਸ ਤਰ੍ਹਾਂ ਹੱਸਾਂ ਨਹੀਂ ਦੱਸੋ ਮੈਨੂੰ ਆਪ ਸਖਿਓ ਬਹੁਤ ਸ਼ੁਕਰੀਆ ਸਾਜੀ ਬੋਲੀਏ ਕਿ ਤੇਰੇ ਰਾਵਾਂ ਦੀਆਂ ਫੱਕੀਆਂ ਮੈਂ ਧੂੜਾਂ ਤੇਰੇ ਰਾਵਾਂ ਦੀਆਂ ਫੱਕੀਆਂ ਮੈਂ ਧੂੜਾਂ ਤੇ ਦਾਰੂਆਂ ਦੀ ਲੋੜ ਮਿਟ ਗਈ ਬਹੁਤ ਸ਼ੁਕਰੀਆ ਬਹੁਤ ਅੱਛੇ ਬਹੁਤ ਸ਼ੁਕਰੀਆ स्टूडेंट ने BS 4th BS 3rd ਸਮੈਸਟਰ ਇਹਦਾ ਪੋਲੀਟੀਕਲ ਸਾਇੰਸ ਤੇ ਤੁਹਾਨੂੰ ਹੀਰ ਪਹਿਲੇ ਸੁਣਾਣਗੇ ਅਗਰ ਫਿਰ ਸੁਣਨਾ ਹੋਵੇ ਤੇ ਖਾਜਾ ਸਾਹਿਬ ਦਾ ਕਲਾਮ ਵੀ ਸੁਣਿਆ ਜਾ ਸਕਦਾ ਹੈ ਹੀਰ ਤੁਹਾਨੂੰ ਸੁਣਾਣਗੇ ਜੀ ਬਿਸਮਿਲ੍ਲਾ अव्वल हमद खुदा दा विर्द की जय इश्क कीता सु जगदा मोल मियां पहले आप सिरब ने इश्क किता हो ते मशूक है नबी रसूल मियाँ इश्क पीर फकीर दा मर्तबा है मर्द इश्क दा भला रंजोल मियाँ खिले तिन्हां दे बाग कलूब अंदर हो जना कीता है इश्क कबूल मियाँ हीर आख दी हीर आख दी जोगिया झूठ बोले कौन रुठड़े यार मिलावंदा ऐसा कोई ना मिलया मैं ढूंढ तकी हो जेड़ा गया नू मोड़ ले आमदा ते साडे चमदियां जुत्तियां करे कोई जेड़ा जू दा रोग गवामदा भला दस कांचरी विछनियानू हो कदों रब सच्चा खरी ले आमदा एक मुखड़ा सुना बड़े सर जी जी साढ़े प्रिंसीपल डॉक्टर फैसल जप्पा साहब की फरमाइश ते कई लोग बाजारी माल आउंदे न
मैं विकदे पे जा जा वेखन गल अक्सर नस्ली बंदियां दे अल्ताफ ज़मीर दे फा वेखन ते ओ कदी नहीं अपने मंजिल ते जेड़े पद वेखन कदी राह वेखन जिन्ना खूह विच हौसला रखिया हा उए बाद विच मिसर दे शाह वेखन साडी कदर अल्ताफ जहां तू पुछ तेरे शहर दे विच गुमनाम है 80 मुल्क दे खास पराने आए तेरे वास्ते बिल्कुल आम है दिल बागी दी मजबूरी होई आ वैंदे करण सलाम है नहीं ता यार अना दे मामले विच असी आप बड़े बदनाम है ਸਾਡੇ ਕੋਲ ਪੰਜਾਬੀ ਸ਼ਾਇਰ ਅੰਸਰ ਅਜਮਲ ਸਾਹਿਬ ਮੌਜੂਦ ਨੇ ਬਿਸਮਿਲ੍ਲਾ ਅਗਰ ਕੋਈ ਦੋੜੇ ਦੀ ਤੁਸੀਂ ਹਾਂਜੀ ਜੀ ਸਰ ਜਿਵੇਂ ਸ਼ੈਤ ਦੇ ਮਾਰਿਆਂ ਬੰਦਿਆਂ ਦੇ ਮਕਸੂਮ ਚੁੱਕੜ ਨਾ ਨਿਕਲੇ ਜਿਵੇਂ ਸ਼ੈਤ ਦੇ ਮਾਰਿਆਂ ਬੰਦਿਆਂ ਦੇ ਮਕਸੂਮ ਚੁੱਕੜ ਨਾ ਨਿਕਲੇ ਜਿਵੇਂ ਕਈ ਮਜ਼ਦੂਰ ਦੀ ਮਿਹਨਤ ਚੋਂ ਮਿਹਨਤ ਦਾ ਫਲ ਨਾ ਨਿਕਲੇ ਔਰ ਜਿਵੇਂ ਮੈਲੇ ਅਜਮਲ ਧੋਤਿਆਂ ਵੀ कपड़े चू माल ना निकले उंजे वांगू नियत तुहाडी चू सारी जिंदगी वाल ना निकले जी मेहरबानी बहुत शुक्रिया जी और हुण मुकर त नहीं हालात दी इस लाचार दा मोरी कौन है हुण मुकर त नहीं हालात दी इस लाचार दा मोरी कौन है सदरां दे पोए च नफरत दे बलाहाड़ दा मोरी कौन है और चौफेरियों अजमल तंगियां दी 10 वाड़ दा मोरी कौन है जिन्ना हुण ताईं साडे बख्त ढाए न उस धाड़ दा मोरी कौन और सांगा गढ़ के तोड़ निभावण दी सांगा गढ़ के तोड़ निभावण नू सांगेदार मुनासिब नहीं जाता सांगा गढ़ के तोड़ निभावण नू सांगेदार मुनासिब नहीं जाता जिमें रैयत नू कोल वसावण दा सरदार मुनासिब नहीं जाता और मैनू इल्म अजमल जिस पारूं तुसा यार मुनासिब नहीं जाता हालात दी वेख के गर्दिश नू सरकार मुनासिब नहीं जी बहुत शुक्रिया सलामत रहो मैं अजमल हाँ कोई आम तो नहीं जी मैं चढ़ दे देंदा जोबन हाँ मैं बख्त दी ढलदी शाम त नहीं सर मैं चढ़ दे देंदा जोबन हाँ मैं बख्त दी ढलदी शाम त नहीं मैं तू पोर हाँ वेख त सही मैं बेसिदकी दा जाम त नहीं मैं तू जी बहुत मेहरबानी बहुत शुक्रिया सलामत रहो जी मैं चढ़ दे देंदा जोबन हाँ मैं बख्त दी ढलदी शाम त नहीं मैं तू पोर हाँ वेख त सही मैं बेसिदकी दा जाम त नहीं और गिले क्यों करदा है गल्ला मुंह ते कर एडा लापरवाह मैं हाम त नहीं तैनू छोड़ के मैं क्यों ज़र पुनाई मैं अजमल हाँ कोई आम त नहीं और आखिरी शेर साढ़े कोल एक मकूला है आम रूटीन कि भुखे रजन तां पिछलियां तंगियां दे लम्हात विसार छुड़ेंदे भुखे रजन तां पिछलियां तंगियां दे लम्हात विसार छुड़ेंदे निब्बे दौर दियां इमदादां ते खिदमात विसार छुड़ेंदे और जिवें अजमल चंगियां कीतियां नू कामजात विसार छुड़ेंदे लगे वक्त कमीनियां बंदियां नू औकात विसार छुड़ेंदे जी बहुत शुक्रिया सलामत रहो जी वो भी साड़ी जंगोची अंग दी बैर भी वेखनी तो ख्याल भी वेखना सर कि अखां विचों अथरू वांदे कदी वेखे नहीं तारे जिवें त्रोट के ते ढांदे कदी वेखे नहीं और चढ़े ते चढ़े हो हर कोई वेद आए दे भला बख्तां दे लांदे कदी वेखे और किसे दी उड़ीक च डब जम जांदी आ किसे दी उड़ीक च डब जम जांदी आ राह ते दीवाने हुण बांदे कदी वेखे नहीं
ਔਰ ਚਿੱਤੂ ਫਰੇ ਹੋਏ ਵੀ ਕੰਡ ਪਿੱਛੂ ਭਿੜਦੇ ਨੇ ਥੱਕੇ ਹੋਏ ਰਾਤ ਵਿਛਾਂਦੇ ਕਦੀ ਵੇਖੇ ਨਹੀਂ ਔਰ ਅਸਾਂ ਤੈਨੂੰ ਵੇਖਿਆ ਤੇਰੇ ਹੋ ਗਏ ਆ ਸਾਡੇ ਵਾਂਗੂ ਅਜਮਲ ਚਾਹੁੰਦੇ ਕਦੀ ਵੇਖੇ ਬਹੁਤ ਸ਼ੁਕਰੀਆ ਸਲਾਮਤ ਰਹੋ ਰੰਗੂ ਸਾਮੀ ਨੀਂਦ ਪਈਮਦੀ ਏ ਮੈਂ ਖਲੇ ਨਾ ਕਿਵੇਂ ਨੀਂਦ ਮਨਾਵਾਂ ਸ਼ਾਲਾ ਮਰੇਣ ਨਾ ਪੋਤਰ ਕਿਸੇ ਦੇ ਆ ਇਹ ਦਿਹਾੜੀ ਕਿਹੜੇ ਔਖੀ ਦਿਖੇਂਦੀਆਂ ਨਾ ਮਾਵਾਂ ਪਿਓ ਤਾਂ ਚਾਨ ਜੰਨਾਤ ਦਾ ਦਰਵਾਜ਼ਾ ਹੋਇਆ ਇਹ ਮਾਵਾਂ ਹੋਂਦੀਆਂ ਨਾ ਠੱਡੀਆਂ ਛਾਵਾਂ ਇਹ ਸ਼ਾਲਾ ਟੋਰ ਵੀਰ ਕਿਸੇ ਦੇ ਨਾ ਜਾਵੇਣਾ ਇਹ ਭਾਈ ਭਾਈਆਂ ਦੀਆਂ ਹੋਂਦੀਆਂ ਬਾਵਾਂ ਹੇਕ ਦਿਹਾੜੇ ਢੇਰੀ ਸਾਦੀ ਮੁੱਕ ਜਾਵਣਾ ਹੋਇਆ ਇਹ ਉੱਤੇ ਦਾ ਮਿੱਟੀ ਦੇ ਕੇ ਆਟ ਜਾਵਣੇ ਬਿਰਾਵਾਂ ਇਹ ਉੱਥੇ ਮੁਨਕਰ ਨਕੀਰ ਸੰਭਾਲ ਕਰੇ ਸੈਣਾ मैं तैया दुआ मंगता वो शाला नबी पाका खलो विसाम इसे तुम्हारे निशाला कोई किसे दा होवे नहीं ता उतरा दा जांदे मेट जुनावाम ए जिंदा मान किसे दे उत्ते वतनाम रट्टियों मैं माल के बैठियां तेरियां रामा ਜਿਵੇਂ ਅੱਗੇ ਸਰ ਜੀ ਗੱਲ ਕਰਦੇ ਸੀ ਵੀ ਇਹਨਾਂ ਬੱਚਿਆਂ ਨੂੰ ਉੱਥੇ ਲੈ ਕੇ ਇਸ ਤੋਂ ਜਾਣਾ ਵੀ ਸਾਡੇ ਜਿਹੜੇ ਵੱਡੇ ਸ਼ਹਿਰਾਂ ਦੇ ਕਾਲਜ ਯੂਨੀਵਰਸਿਟੀਆਂ ਦੇ ਬੱਚੇ ਆ ਨਾ ਜਦੋਂ ਇਹ ਜਾ ਕੇ ਬੋਲਣਗੇ ਨਾ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਕਾਲਜ ਯੂਨੀਵਰਸਿਟੀਆਂ ਦੇ ਬੱਚੇ ਇਦਾਂ ਬੋਲਦੇ ਕੋਈ ਸ਼ਰਮਾਉਂਦੇ ਨਹੀਂ ਮਤਲਬ ਵੀ ਕੌਨਫੀਡੈਂਸ ਲੈਵਲ ਜਿਹੜਾ ਵਾ ਤੁਸੀਂ ਇੰਨਾ ਬਿਲਟ ਅਪ ਰੱਖਣਾ ਵਾ ਕਿਤੇ ਵੀ ਯੂਨੀਵਰਸਿਟੀ ਕਿਤੇ ਵੀ ਕਾਲਜ ਜਾਓ ਮੇਰਾ ਕੱਲ ਹੀ ਇੱਕ ਬਹੁਤ ਵੱਡੇ ਇੱਕ ਸਕੂਲ ਸਿਸਟਮ ਹੈ ਜਿਹੜਾ IB ਵਰਲਡ ਸਕੂਲ ਸਿਸਟਮ ਹੈ ਉੱਥੇ ਲੈਕਚਰ ਸੀ ਤੇ ਮੈਂ ਉੱਥੇ ਗਿਆ ਉਹਨਾਂ ਨੇ ਇੱਕ ਸੈਸ਼ਨ ਰੱਖਿਆ ਸੀ ਪਾਰਟੀਸ਼ਨ ਮਾਈਗ੍ਰੇਸ਼ਨ ਤੇ ਮੈਂ ਬੱਚਿਆਂ ਨਾਲ ਬੋਲਣ ਲੱਗ ਪਿਆ ਇੰਗਲਿਸ਼ ਬੋਲਦੇ ਸਾਰੇ ਤੇ ਬੱਚੇ 3-3 4-4 ਸਾਲ ਦੇ ਲੇਕਿਨ ਜਿਹੜੇ ਚੰਗੇ ਵੱਡੇ ਅਦਾਰੇ ਸਕੂਲ ਨੇ ਨਾ ਉਹ ਬੱਚਿਆਂ ਨੂੰ ਹਰ ਲੈਂਗੁਏਜ ਹਰ ਕੁਝ ਸਿਖਾਉਂਦੇ ਉਹਦੇ ਵਿੱਚ 90% ਬੱਚੇ ਜਿਹੜੇ ਸਟੈਂਡਰਡ 3 ਦੇ ਮਤਲਬ ਵੀ ਮੈਕਸਿਮਮ ਏਜ ਉਹਨਾਂ ਦੀ 7-8 ਸਾਲ ਤੇ ਉਹ 90% ਪੰਜਾਬੀ ਸਮਝਦੇ ਫਿਰ ਉਹਨਾਂ ਨੇ ਕੁਐਸਚਨ ਕੀਤੇ ਵੀ ਐਸੇ ਕੁਐਸਚਨ ਕੀਤੇ ਪੰਜਾਬੀ ਦੇ ਵਿੱਚ ਮੈਂ ਨਾ ਵੀ ਇਹ ਸਾਨੂੰ ਸਿਰਫ ਔਰ ਸਿਰਫ ਸਾਡਾ ਜਿਹੜਾ ਨਿਸਾਬ ਜਾਂ ਮਤਲਬ ਦੱਸਿਆ ਜਾਂਦਾ ਵਾ ਵੀ ਯਾਰ ਤੁਹਾਡੀ ਜ਼ੁਬਾਨ ਹੀ ਨਹੀਂ ਹੈ ਲੇਕਿਨ ਜਿਹੜੇ ਚੰਗੇ ਅਦਾਰੇ ਨੇ ਉੱਥੇ ਭਾਈ ਹਰ ਚੀਜ਼ ਸਿਖਾਉਂਦੇ ਜੀ ਤੇ ਸਿਖਾਉਣੀ ਵੀ ਚਾਹੀਦੀ ਹੈ ਸਾਡੇ ਬੱਚਿਆਂ ਨੂੰ ਸਾਰੀਆਂ ਜ਼ੁਬਾਨਾਂ ਆਉਣੀਆਂ ਚਾਹੀਦੀਆਂ ਆਪਣੀ ਜ਼ੁਬਾਨ ਜਿਹੜੀ ਸਾਡੀ ਮਾਦਰੀ ਜ਼ੁਬਾਨ ਆ ਉਹਦੇ 'ਚ ਸਾਨੂੰ ਬੋਲਣ ਲੱਗਿਆ ਕਿਸੇ ਵੀ ਪਲੇਟਫਾਰਮ ਤੇ ਝਾਕਾ ਨਹੀਂ ਹੋਣਾ ਚਾਹੀਦਾ ਮੈਂ ਕਿਸੇ ਹੁਣ ਜਾਈਦਾ ਵਾ ਕਾਨਫਰੰਸ ਦਾ ਅਸੀਂ ਕੋਈ ਪੋਲੀਟੀਕਲ ਬੰਦੇ ਨਹੀਂ ਮਤਲਬ ਵੀ ਸੱਦਾ ਦੇਣ ਲਈ ਜਾਈਦਾ ਪੋਲੀਟੀਸ਼ੀਅਨ ਕੋ ਵੀ ਕਿਸੇ ਵੱਡੇ ਮਿਨਿਸਟਰ ਕੋ ਵੀ ਆਪਾਂ ਰੋਬ ਨਾ ਜਾ ਕੇ ਪੰਜਾਬੀ ਬੋਲੇ ਦੀ ਅਗਲਾ ਜਿਹੜਾ ਉਹ ਆਂਦਾ ਮੈਂ ਹੁਣ ਇਹਦੇ ਨਾਲ ਕਿਵੇਂ ਗੱਲ ਕਰਾਂ ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਸੋ ਤੁਹਾਡਾ ਸਾਰਿਆਂ ਦਾ ਆਪਣਾ ਕੌਨਫੀਡੈਂਸ ਇਹ ਹੋਣਾ ਚਾਹੀਦਾ ਸਾਡੀ ਚੁੱਕੇ ਸਾਨੂੰ ਜ਼ੋਰ ਦਿੱਤਾ ਗਿਆ ਨਾ ਜੀ ਕਿ ਤੁਹਾਡੀ ਬੋਲੀ ਹੀਣੀ ਹੈ ਜਦੋਂ ਤੁਸੀਂ ਹਾਂਜੀ ਕੀਤਾ ਕਿ ਤੁਹਾਡੀ ਬੋਲੀ ਹੀਣੀ ਹੈ ਹੁਣ ਉਹ ਸਾਡੇ ਕੋਲ ਜਿਹੜਾ ਲੋਕ ਨਫਸੀਆਤੀ ਮਸਾਇਲ ਦਾ ਸ਼ਿਕਾਰ ਨੇ ਕਿ ਅਸੀਂ ਪੰਜਾਬੀ ਪੁਲਸਾਂ ਹੈ ਤੇ ਅਸੀਂ ਬੈੜੇ ਲਗਸਾਂ ਅਸੀਂ ਸਾਡੀ ਬਦਕਿਸਮਤੀ ਹੈ ਕਿ ਅਸੀਂ ਕਿਸੇ ਹੋਰ ਜ਼ਬਾਨ ਦੀ ਗੱਲ ਕਰਕੇ ਵੱਡਾ ਬਣਨਾ ਚਾਹੁੰਦੇ ਹਾਂ ਸਾਡਾ ਕਰੈਕਟਰ ਵੱਡੇ ਨਹੀਂ ਹਨ ਕਰੈਕਟਰ ਵੱਡੇ ਹੁਣ ਬੰਦਾ ਵੱਡਾ ਆਪੇ ਬਣ ਜਾਏਗਾ ਲੇਕਿਨ ਸਾਡਾ ਕੋਲ ਲੋਕ ਸਮਝਣੇ ਕਿ ਅਸੀਂ ਅਗਰ ਪੰਜਾਬੀ ਨਾ ਪੁਲਸਾਂ ਕੋ ਉਰਦੂ ਇੰਗਲਿਸ਼ ਅਸੀਂ ਫਲੋ ਨਾਲ ਬੋਲ ਲਈ ਤਾਂ ਵੱਡੇ ਬੰਦੇ ਬਣ ਜਾਵਾਂਗੇ ਸੋ ਅਗਰ ਇਹ ਵੱਡੇ ਬੰਦੇ ਇੰਜ ਬਣੀਂਦਾ ਤਾਂ ਫਿਰ ਯੂਰਪ ਵਾਲੇ ਸਾਰੇ ਹੀ ਵੱਡੇ ਹੁੰਦੇ ਉੱਥੇ ਤਾਂ ਨਿੱਕਾ ਹੁੰਦਾ ਹੀ ਕੋਈ ਨਾ ਹੁਣ ਇਹ ਵਾ ਵੀ ਹੁਣ ਰਿਵਾਈਵਲ ਜਿਹੜੀ ਇਸ ਤਰ੍ਹਾਂ ਹੋਣ ਰਹੀ ਆ ਵੀ ਆਪਣੇ ਪਿੰਡਾਂ ਥਾਵਾਂ ਦੇ ਬੱਚੇ ਜਿਹੜੇ ਪੰਜਾਬੀ ਨੇ ਉਹ ਸਗੋਂ ਉਹਨਾਂ 'ਚ ਕੌਨਫੀਡੈਂਸ ਬਹੁਤ ਆਵਾ ਕਿਸੇ ਵੀ ਪਲੇਟਫਾਰਮ ਤੇ ਜਾਂਦੀ ਉਹਨਾਂ 'ਚ ਰੋਬ ਹੁੰਦਾ ਕੌਨਫੀਡੈਂਸ ਹੁੰਦਾ ਬਜਾਏ ਉਹ ਪਹਿਲੋਂ ਜਿਵੇਂ ਆਪਣੇ ਬੱਚੇ ਜਾਂਦੇ ਸੀ ਜਦੋਂ ਅਸੀਂ ਮੈਂ 2000 ਦੀ ਗੱਲ ਕਰਾਂ 2005-6 ਦੇ ਵਿੱਚ ਤੇ ਜਾ ਕੇ ਅਸੀਂ ਕੋਸ਼ਿਸ਼ ਕਰਦੇ ਵੀ ਉਹਨਾਂ ਤਰ੍ਹਾਂ ਦਾ ਬਣੀਏ ਹੁਣ ਉਹ ਕੋਸ਼ਿਸ਼ ਕਰਦੇ ਵੀ ਇਹਨਾਂ ਤਰ੍ਹਾਂ ਦਾ ਬਣੀਏ ਅਸੀਂ ਇਸ ਤਰ੍ਹਾਂ ਦਾ ਆਪਣਾ ਵਿਖਾਈਏ ਤੁਸੀਂ ਕੀ ਕਹਿਣ ਲੱਗੇ ਭਾਈ ਸਵਾਲ क्वेश्चन है कि ऐसी मतलब तुम कह रहे हो अपनी पंजाबी मतलब हर जगह तो बोलनी असं अक्सर शहर च अपनी पंजाबी बोलते हैं तो सानू कहते जांगली ये डिस्करेजमेंट वाली गल ही हैगी ਨਹੀਂ ਮੇਰੀ ਗੱਲ ਸੁਣੋ ਜਿਹੜੇ ਇਸ ਤਰ੍ਹਾਂ ਕਹਿੰਦੇ ਆ ਨਾ ਉਹ ਅਸਲ 'ਚ ਜਾਹਲ ਉਹ ਨੇ ਅਸਲ ਕੱਦ ਅਸਲ ਹੁਸਨ ਤੁਹਾਡੀ ਆਪਣੀ ਜ਼ੁਬਾਨ ਦਾ ਵਾ ਮਤਲਬ ਅਸੀਂ ਮਾਝੇ ਤੋਂ ਬਿਲੋਂਗ ਕਰਦੇ ਆ
ਤੇ ਸਾਡੀ ਬੜੀ ਢੀਠ ਮਤਲਬ ਵੀ ਜੇ ਹਾਂ ਵੀ ਪੈਸੇ ਅਸੀਂ ਹਨਾ ਪੈਸੇ ਮਤਲਬ ਮੇਰੇ ਕੋਲ ਵੈਸੇ ਮੂੰਹ ਮੇਰੇ ਪੈਸੇ ਨਿਕਲ ਗਿਆ ਜੇ ਸਾਨੂੰ ਇਸ ਤਰ੍ਹਾਂ ਕੋਈ ਕਹੂਗਾ ਤੇ ਉਹ ਜਾਹਲ ਹੈ ਅਸੀਂ ਨਹੀਂ ਸਾਨੂੰ ਸਾਡੀ ਬੋਲੀ ਜਿਹੜੀ ਉਹ ਸਾਰਿਆਂ ਨਾਲ ਅਜ਼ੀਜ਼ ਹੈ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਜਿਹੜਾ ਪੰਜਾਬੀ ਦੇ ਜਿਹੜੇ ਲਹਿਜੇ ਉਹਨਾਂ ਦੇ ਫਰਕ ਨੂੰ ਸਮਝਣਾ ਚਾਹੀਦਾ ਹੈ ਹੁਣ ਬਹੁਤ ਸਾਰੇ ਕਮੈਂਟਸ ਅਸੀਂ ਪੜ੍ਹਦੇ ਹੁੰਦੇ ਹਾਂ ਕਿ ਫਲਾਂ ਏਰੀਆ ਦੀ ਅਸਲ ਪੰਜਾਬੀ ਹੈ ਉਸ ਏਰੀਆ ਤੋਂ ਅਗਲੇ ਵਾਲਾ ਕਹੇਗਾ ਫਲਾਂ ਏਰੀਆ ਦੀ ਅਸਲ ਪੰਜਾਬੀ ਹੈ ਉਹ ਡਾਇਲੈਕਟ ਸਾਰੇ ਹੀ ਅਸਲ ਹਨ ਇਹ ਸਾਰੇ ਹੀ ਕੁਦਰਤੀ ਰੰਗਾਂ ਦੇ ਰੰਗ ਹਨ ਔਰ ਸਾਰੇ ਹੀ ਪੰਜਾਬੀ ਦੇ ਹਨ ਸੋ ਅਸਲ ਸਾਰੇ ਹੀ ਹਨ ਨਕਲ ਕੋਈ ਵੀ ਨਹੀਂ ਮਾਝੇ ਵਾਲਾ ਮਾਝੀ ਲਹਿਜੇ 'ਚ ਬੋਲੇਗਾ ਜਾਂਗਲੀ ਵਾਲਾ ਬਾਹਰ ਵਾਲੇ ਅਸੀਂ ਬਾਹਰ 'ਚ ਬੋਲਾਂਗੇ ਮੁਲਤਾਨ ਵਾਲਾ ਮੁਲਤਾਨੀ ਲਹਿਜੇ 'ਚ ਬੋਲੇਗਾ ਪਠਵਾਰ ਵਾਲਾ ਪਠਵਾਰੀ ਲਹਿਜੇ 'ਚ ਬੋਲੇਗਾ ਇਹ ਸਾਰੇ ਹੀ ਅਸਲ ਹਨ ਨਕਲ ਕੋਈ ਵੀ ਨਹੀਂ ਤੇ ਕਿਸੇ ਲਹਿਜੇ ਵਾਲੇ ਬੰਦੇ ਨੂੰ ਦੂਸਰੇ ਲਹਿਜੇ ਤੇ ਉਹ ਨਹੀਂ ਹੈ ਕਿ ਮੇਰਾ ਲਹਿਜਾ ਠੀਕ ਹੈ ਤੇ ਦੂਸਰੇ ਦਾ ਖਰਾਬ ਹੈ ਬਸ ਇਹ ਸਾਨੂੰ ਸਮਝਣ ਦੀ ਲੋੜ ਹੈ ਪੰਜਾਬੀ ਦਾ ਜਿਹੜਾ ਲਹਿਜਾ ਹੈ ਉਹ ਖੂਬਸੂਰਤੀ ਹੈ ਦੌੜਾ ਤੇ ਸੁਣ ਕੇ ਬਸ ਰੱਬ ਦੀ ਜ਼ਾਤ ਚ ਬਰਮ ਬਣਾਇਆ ਹੈ ਅਸੀਂ ਕਿਦੇ ਕੋਈ ਗਾਲੇ ਮੀਰ ਆਂ ਸਾਡਾ ਵਸਦਿਆਂ ਨਾਲ ਵਸੇਰਾ ਨਹੀਂ ਅਸੀਂ ਉਜੜਿਆਂ ਦੀ ਜਾਗੀਰ ਆਂ ਜਿਨ੍ਹਾਂ ਵੰਡਿਆ ਫੈਜ਼ ਤੇ ਦੱਸਿਆ ਨਹੀਂ ਅਸੀਂ ਉਹ ਗੁਮਨਾਮ ਫਕੀਰ ਆਂ ਬਾਕੀ ਇੱਕ ਬੰਦੇ ਤੂੰ ਨਹੀਂ ਮੰਨਿਆ ਕੀ ਫਰਕ ਹੈ ਅਸੀਂ ਸਹਿਜਾ ਮੁਲਕ ਦੇ ਪੀਰ ਆਂ ਇੱਕ ਵਾਰੀ ਹੋਰ ਕੀ ਜ਼ਰੂਰ ਪਹਿਲਾ ਵੀ ਮਿਸਰਾ ਹੈ ਕੀ ਬਸ ਰੱਬ ਦੀ ਜ਼ਾਤ ਚ ਬਰਮ ਬਣਾਇਆ ਹੈ ਅਸੀਂ ਕਿਦੇ ਕੋਈ ਗਾਲੇ ਮੀਰ ਆਂ ਸਾਡਾ ਵਸਦਿਆਂ ਨਾਲ ਵਸੇਰਾ ਨਹੀਂ ਅਸੀਂ ਉਜੜਿਆਂ ਦੀ ਜਾਗੀਰ ਆਂ ਜਿਨ੍ਹਾਂ ਵੰਡਿਆ ਫੈਜ਼ ਤੇ ਦੱਸਿਆ ਨਹੀਂ ਅਸੀਂ ਉਹ ਗੁਮਨਾਮ ਫਕੀਰ ਆਂ ਬਾਕੀ ਇੱਕ ਬੰਦੇ ਤੂੰ ਨਹੀਂ ਮੰਨਿਆ ਕੀ ਫਰਕ ਹੈ ਅਸੀਂ ਸਹਿਜਾ ਮੁਲਕ ਦੇ ਪੀਰ ਇੱਕ ਹੋਰ ਸਰ ਜੀ ਮਾਰਦਾ ਕਿ ਤੂੰ ਖੁਦ ਬਦਨਾਮ ਜ਼ਮਾਨਾ ਹੈ ਵਤ ਮੇਰੇ ਪਿਆਰ ਦੀ ਗੱਲ ਕਰਦਾ ਹੈ ਮੈਨੂੰ ਅੱਜ ਇਤਬਾਰ ਮਰਾਇਆ ਏ ਤੂੰ ਕੱਲ ਦੇ ਵਾਰ ਦੀ ਗੱਲ ਕਰਦਾ ਹੈ ਔਰ ਅਮਾਰ ਦੇ ਵਰਗੇ ਸਾਇਲਬ ਦਿਨ ਤੂੰ ਬੇਕਾਰ ਖੁਮਾਰ ਦੀ ਗੱਲ ਕਰਦਾ ਹੈ ਓਏ ਉਹਦੇ ਵਰਗੀ ਅੱਖ ਹੀ ਨਹੀਂ ਲੱਭਣੀ ਤੂੰ ਪੂਰੇ ਯਾਰ ਦੀ ਗੱਲ ਕਰਦਾ ਹੈ ਸ਼ੁਕਰੀਆ ਸਰ ਹੁਣ ਇਸ ਇਲਾਕੇ ਦਾ ਜਿਹੜਾ ਹੁਸਨ ਆ ਝੁੰਮਰ ਖੇਡਣਗੇ ਬੱਚੇ ਵੈਸੇ ਸਾਡੀ ਕਾਨਫਰੰਸ ਤੇ ਵੀ ਝੁੰਮਰ ਖੇਡਣਗੇ ਤੇ ਉਹ ਢੋਲ ਤੇ ਹੁੰਦੀ ਝੁੰਮਰ ਢੋਲ ਅਸੀਂ ਸਦਾ ਲਿਆ ਕਾਲਜ ਦੇ ਵਿੱਚ ਹੀ ਜਾਂ ਝੁੰਮਰ ਖੇਡਦੇ ਵੇਖਦੇ ਸਾਏ ਜੈ ਕਾਲੇ ਨੀਵੇ ਪਰਦੇਸੀ ਸਾਏ ਜੈ ਕਾਲੇ ਨੀਵੇ ਰੰਗੇ ਪੈਰ ਤੇ ਸੌ ਛਾਲੇ ਨੀਵੇ ਰੰਗੇ ਪੈਰ ਤੇ ਸੌ ਛਾਲੇ ਨੀ ਬੂਆ ਖੋਲ ਕੇ ਸ਼ਕਲ ਵਿਖਾ ਮਾਇਆ ਪਰਦੇਸ ਹੋ ਸਾਡੇ ਨਾਲ ਸੋਹਣਿਆ ਸਵਾਦ ਰੱਖੀ ਸਾਡੇ ਨਾਲ ਸੋਹਣਿਆ ਸਵਾਦ ਰੱਖੀ ਵੇ ਸੰਗਤਾਂ ਪੁਰਾਣੀਆਂ ਨੂੰ ਯਾਦ ਰੱਖੀ ਮਾਇਆ ਵੇ ਸਾਡੇ ਨਾਲ ਸੋਹਣ Ah!
ਮੱਲੀ ਨਾ ਦੁਆਰਾ ਤੂੰ ਰਕੀਬ ਦਾ ਹਾੜਾ ਹੈਦਾਰੀ ਦੀ ਗਰੀਬ ਦਾ ਮੱਲੀ ਨਾ ਦੁਆਰਾ ਤੂੰ ਰਕੀਬ ਦਾ ਹਾੜਾ ਹੈਦਾਰੀ ਦੀ ਗਰੀਬ ਦਾ ਵੇ ਦੂਰੀਆਂ ਦੀ ਕੈਦ ਤੂੰ ਆਦੀ ਰੱਖੀ ਮਾਇਆ ਸਾਨੂੰ ਦੂਰੀ ਕੈਦ ਤੂੰ ਆਜ਼ਾਦੀ ਰੱਖੀ ਫਿਰ ਸੰਜੀਤਾ ਪੁਰਾਣੀਆਂ ਨੂੰ ਯਾਦ ਰੱਖੀ ਮਾਇਆ ਵੇ ਸਾਡੇ ਨਾਲ ਲੱਗਿਆਂ ਦੀ ਹਨ ਲਾਜ ਰੱਖਦੇ ਉਹ ਸੱਜਾਣ ਸਿਆਣੇ ਵਾਗ ਰੇ ਬਖਤ ਤਾਂ ਸੱਜਾਣ ਰਲਾਵੇ ਰਲਾਵੇ ਰੇ ਗੁਜ਼ਰੇ ਬਖਤ ਡੁਲਾਣੇ ਵਾਗ ਗਏ ਤਕੀਆ ਕਿਉਂ ਜਦੋਂ ਸੰਗਾਤ ਦਾ ਸਾਲ ਸਵਾਦ ਆਇਆ ਉਦੋਂ ਸੰਭਾਰ ਪਰਾਣੇ ਪਾਸੇ ਦੀਏ ਢੋਲੇ ਦੀਏ ਤੈਨੂੰ ਕਿਹੜਾ ਸਾੜ ਮੁੰਦਰੀ ਢੋਲ ਨਿਸ਼ਾਨੇ ਇਹ ਮੁੰਦਰੀ ਮਨੋਲ ਨਿਸ਼ਾਨੇ ਮੈਨੂੰ ਮਿੱਟੀ ਆਏ ਢੋਲੇ ਹਾਣੇ ਹਾਸੇ ਦੀਏ ਢੋਲੇ ਦੀਏ ਤੈਨੂੰ ਕਿਹੜਾ ਸਾੜ ਮੁੰਦਰੀ
ਕਾਟ ਰੱਖ ਦਿਓ ਵਿੱਚ ਤਾੜੀ ਦੇ ਨਾਲ ਬਿਸਮਿਲ੍ਲਾ ਮੇਰੀ ਤਾਂ ਨਹੀਂ ਜੀ ਗਲਤੀ थकिया ने लभिया दिल मंझ ढोला थकिया दिल ਬਹੁਤ ਬਹੁਤ ਕੇ ਸਾਥ ਬਹਿ ਕੇ ਬੰਦ ਮੈਂ ਉਸ ਕਿਰਦਾਰ ਦੀ ਰਈਸ ਦੀ ਜਿੰਦ ਵੀ ਸ਼ਾਦੀ ਹੈ ਉਹ ਸਾਰਿਆਂ ਦੇ ਨਾਲ ਹੀ ਖੇਡੇਗਾ। ਵਾਹ ਵਾਹ। ਦੋ ਆਈਟਮ ਤੋਂ ਇਲਾਵਾ ਤੀਸਰਾ ਆਈਟਮ ਸਾਡੇ ਕੋਲ ਕੋਈ ਨਹੀਂ ਹੈ। ਬੜੀ ਵੱਡੀ ਜਿਹੜਾ ਉੱਥੇ ਇਹ ਬਰਾਬਰੀ ਹੋਏਗੀ ਪੰਜਾਬਾਂ ਨਾਲ ਜਾਗੀਰਦਾਰਾਂ ਦਾ ਸਿਸਟਮ ਪੰਜਾਬ ਦੇ ਵਿੱਚ ਇਹਨਾਂ ਦੋ ਚੀਜ਼ਾਂ ਤੇ ਆ ਕੇ ਜਾਗੀਰਦਾਰਾਂ ਦਾ ਸਿਸਟਮ ਖਤਮ ਹੋ ਜਾਂਦਾ ਹੈ। ਔਰ ਅਸੀਂ ਵੀ ਇਸੇ ਤੋਂ ਢੋਲ ਰੱਖਿਆ ਹੋਇਆ ਹੈ ਕਿ ਉਸਤਾਦ ਵੀ ਉਸੇ ਲੈਣ 'ਚ ਸ਼ਾਗਿਰਦ ਵੀ ਉਸੇ ਲੈਣ 'ਚ ਪੀਅਨ ਵੀ ਉਸੇ ਲੈਣ 'ਚ ਇੱਕ ਤਰ੍ਹਾਂ ਦਾ ਤਾਲ ਹੈ ਇੱਕ ਤਰ੍ਹਾਂ ਦਾ ਤਾਲ ਹੈ ਇੱਕ ਤਰ੍ਹਾਂ ਦੀ ਲੈ ਹੈ ਇੱਕ ਤਰ੍ਹਾਂ ਦਾ ਪਾਉ ਚੱਲ ਰਿਹਾ ਇੱਕ ਤਰ੍ਹਾਂ ਦੇ ਬਾਜ਼ੂ ਨੇ ਇੱਥੇ ਆ ਕੇ ਨਾ ਅਸੀਂ ਉਸਤਾਦ ਸ਼ਾਗਿਰਦ ਹੁੰਨੇ ਆ ਅਸੀਂ ਸਾਰੇ ਇੱਕ ਹੀ ਲੈਵਲ ਦੇ ਹੁੰਨੇ ਆ। ਵਾਹ ਜੀ ਵਾਹ ਕੀ ਬਾਤ ਇਹੋ ਹੁਸਨ ਜਿਹੜਾ ਸਾਨੂੰ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵੇਖਣ ਨੂੰ ਸਾਰਿਆਂ ਨੂੰ ਇਹ ਸਾਰਾ ਮਿਲੇਗਾ ਤੁਹਾਨੂੰ। ਬਹੁਤ ਸਾਰੇ ਲੋਕ ਇਤਰਾਜ਼ ਵੀ ਕਰਦੇ ਨੇ ਕਿ ਕਾਲਜ ਢੋਲ ਤੁਸੀਂ ਇਹ ਉਹ ਲੇਕਿਨ ਸਾਨੂੰ ਪਤਾ ਹੈ ਤੁਹਾਡੇ ਵਰਗੇ ਲੋਕਾਂ ਨੂੰ ਪਤਾ ਹੈ ਜਿਹੜਾ ਇਹਨਾਂ ਬੱਚਿਆਂ ਨੂੰ ਝੁੰਮਰ ਖੇਡਦੀਆਂ ਨੇ ਆਪਣੇ ਕਲਚਰ ਡੇ ਦੇ ਉੱਤੇ ਇਹ ਉਹ ਵੀ ਆਪਣੀ ਰਵਾਇਤੀ ਝੁੰਮਰ ਔਰ ਤੁਹਾਨੂੰ ਕਾਲਜਾਂ ਦੇ ਵਿੱਚੋਂ ਰਵਾਇਤੀ ਝੁੰਮਰ ਮਿਲੇਗੀ ਤੇ ਜਾਮੇ ਮੁਹੰਮਦ ਸ਼ਰੀਫ ਕਾਲਜ ਚੋਂ ਮਿਲੇਗੀ। ਬੇਸ਼ੱਕ ਬਲਕਿ ਤੁਹਾਨੂੰ ਇਹ ਹੋਰ ਦੱਸ ਦੇਵਾਂ ਸਾਡੇ ਕੋਲ ਥੋੜੀ ਲੋਕੇਸ਼ਨ ਦਾ ਦੱਸ ਆਸਿਮ ਮੁਖਤਾਰ ਨੇ PhD ਕੀਤੀ ਹੈ ਨਿਊਜ਼ੀਲੈਂਡ ਤੋਂ।
ਉਸਨੇ ਜਿਹੜੀ 45 ਮਿੰਟਸ ਦਾ ਕਲਿੱਪ ਸੀ ਟੋਟਲ ਵੀਡੀਓਜ਼ ਉਹਨਾਂ ਜਿਹੜੇ ਪਾਈਆਂ ਸਨ ਉਸ ਚੋਂ 14 ਮਿੰਟ ਸਾਡੇ ਕਾਲਜ ਦੇ ਨੇ ਜੁਮੇਰ ਵਾਸਤੇ ਰਿਵਾਇਤੀ ਜੁਮੇਰ ਵਾਸਤੇ ਉਹਨਾਂ ਦੇ PhD ਦੇ ਥੀਸਿਸ ਦੇ ਵਿੱਚ ਸਾਡੇ ਕਾਲਜ ਦਾ ਲੋਕੇਸ਼ਨ ਜਨਾਬ ਅਸੀਂ ਤਹਿਸੀਲ ਬੁਆਣਾ 'ਚ ਖੜੇ ਹਾਂ ਤਹਿਸੀਲ ਬੁਆਣੇ ਤੋਂ ਉਬਰ ਦੇ ਪਾਸੇ 6-7 ਕਿਲੋਮੀਟਰ ਤੇ ਜਾਮੇ ਮੁਹੰਮਦ ਸ਼ਰੀਫ ਕਾਲਜ ਹੈ ਰਮਜ਼ਾਨ ਸ਼ੂਗਰ ਮਿਲ ਦੇ ਬਿਲਕੁਲ ਨੇੜੇ ਜ਼ਿਲ੍ਹਾ ਸਾਡਾ ਚਨਿਓਟ ਜਨਾਬ ਜਿਸ ਨੇ ਵੇਖਣੀ ਹੋਵੇ ਚੂੰਕਿ ਫਰਵਰੀ ਤੋਂ ਬਾਅਦ ਬੱਚਿਆਂ ਦਾ ਤਾਲੀਮ ਦਾ ਹਰਜ ਨਾ ਹੋਵੇ ਇਹ ਜ਼ਰੂਰੀ ਹੈ ਪਹਿਲੇ ਤਾਲੀਮ ਹੈ ਉਸ ਤੋਂ ਪਿੱਛੇ ਦੀਗਰ ਐਕਟੀਵਿਟੀਜ਼ ਨੇ ਅਸੀਂ ਤਾਲੀਮ ਜਦੋਂ ਸਾਡਾ ਸੈਸ਼ਨ ਖਤਮ ਹੁੰਦਾ ਨੇ ਫਰਵਰੀ 'ਚ ਤਕਰੀਬਨ ਕੋਰਸ ਖਤਮ ਹੋ ਜਾਂਦੇ ਨੇ ਉਦੋਂ ਸਾਡੀ ਕਲਚਰਲ ਐਕਟੀਵਿਟੀ ਸਟਾਰਟ ਹੋ ਜਾਂਦੀਆਂ ਨੇ ਤੇ ਇਹ ਸਿਰਫ ਜਨਾਬ ਤੀਜੀ ਇੰਟਰਨੈਸ਼ਨਲ ਕਾਨਫਰੰਸ ਵਾਸਤੇ ਇਹ ਤਿਆਰੀ ਅਸੀਂ ਕੀਤੀ ਹੈ ਤੇ ਜਦੋਂ ਉੱਥੇ ਰੰਗ ਆਣਗੀਆਂ ਨੇ ਪੂਰੀ ਤਿਆਰੀ ਨਾਲ ਇਨਸ਼ਾਅੱਲਾ ਹੁਸੈਨ ਤੇ ਜਿਹੜੇ ਦੋ ਸੁਣਦੇ ਪਏ ਨੇ ਉਹ ਵੀ ਆਵਣ ਪੂਰਾ ਰੰਗ ਉੱਥੇ ਵੇਖ ਕੇ ਰਿਵਾਇਤੀ ਜੱਪਾ ਸਾਹਿਬ ਅਸੀਂ ਖੜੇ ਆ ਤੁਹਾਡੇ ਨਾਲ ਤੇ ਇੱਥੋਂ ਦਾ ਜਿਹੜਾ ਖਾਸ ਰੰਗ ਹੈ ਦੋੜੇ ਦਾ ਉਹ ਅਗਰ ਹੋ ਜਾਵੇ ਦੋਸਤ ਲਾਈਵ ਦੇਖ ਰਹੇ ਨੇ ਤਾਂ ਮੁੰਡਾ ਬੜਾ ਜੀ ਨਹੀਂ ਪੜ ਦੇਣਾ ਜੋ ਕੋਈ ਨਹੀਂ ਅਸੀਂ ਵੀ ਉਸੇ ਰੰਗ ਨੂੰ ਸਰ ਜੀ फैसल भाई पढ़े फैसल जी ਸੰਗਤਾਂ ਦੇ ਡਾਰ ਚੋਂ ਨਿਖੇੜ ਗਿਆ ਦੀ ਤੋੜਾ ਕੈੜ ਬੇਤਾਬ ਤਲਵਾ ਹੋ ਸਕਦਾ ਹੈ ਜ਼ਿੰਦਗੀ ਵੱਧ ਪਵੇ ਆ ਜੇ ਝਟ ਕੋਲ ਬਿਮਾਰ ਦੇ ਬਵਾ ਅਗਾਂ ਵਸ ਲੱਗਦਿਆਂ ਅਸੀਂ ਰੁੱਸਣ ਨਾ ਦਿੰਦੇ ਇੱਕ ਵਾਰੀ ਜੇ ਰਸ ਪਵਾ ਅਸੀਂ ਹੋਰ ਇਮਦਾਦਾਂ ਨਾ ਮੰਗਦੇ ਛੜਾ ਜਿੰਦਿਆਂ ਮਿਲਦੇ ਰਹੋ ਵਾਹ 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 ਦੇ ਵਿੱਚ ਅਗਰ ਪ੍ਰਿੰਸੀਪਲ ਇਸ ਤਰੀਕੇ ਦੇ ਹੋਣ ਫੈਸਲ ਜੱਪਾ ਸਾਹਿਬ ਦੇ ਤੇ ਪੰਜਾਬੀ ਕਲਚਰ ਦੁਬਾਰਾ ਤੋਂ ਆ ਸਕਦਾ ਹੈ ਔਰ ਕਿਤੇ ਸਾਡੇ ਤੋਂ ਦੂਰ ਨਹੀਂ ਗਿਆ ਦੋੜੇ ਗਾਉਂਦੇ ਫਿਰਦੇ ਨੇ ਜੁਮੇਰ ਤੇ ਸਟੈਪ ਢੋਲੇ ਦੇ ਨਾਲ ਢੋਲ ਦੇ ਨਾਲ ਇਹ ਸਾਰੇ ਤੁਹਾਨੂੰ ਨਜ਼ਰ ਆਉਣ ਉੱਥੇ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਇਹ ਵਾਰ ਤਰੀਕ ਜਿਹੜੀ ਹੋਣੀ ਹੈ ਉਹ ਵੱਟੂ ਸਾਹਿਬ ਸਾਨੂੰ ਦੱਸ ਦਿੱਤਾ ਹੈ ਕਿ ਬਲਕਿ ਸਾਡਾ ਆਖਰੀ ਦਿਨ 7 ਤਰੀਕ ਨੂੰ ਅਸੀਂ ਉੱਥੇ ਮੌਜੂਦ ਹੋਣਾ ਹੈ ਜਿਹੜੇ ਦੋਸਤ ਬਹੁਤ ਸਾਰੇ ਦੋਸਤ ਚੁੱਕੇ ਰਾਬਤਾ ਕਰਦੇ ਨੇ ਕਿ ਕਿਤੇ ਆਸੇ-ਪਾਸੇ ਤੁਹਾਡਾ ਨਾ ਜੁਮੇਰ ਦਾ ਫੰਕਸ਼ਨ ਹੋਵੇ ਸਾਨੂੰ ਦੱਸਿਆ ਜੇ ਮੈਂ ਦੱਸ ਰਿਹਾ ਲਾਹੌਰ ਦੇ ਆਸੇ-ਪਾਸੇ ਲੋਕਾਂ ਨੂੰ ਵੀ ਜੁਮੇਰ ਤੁਸੀਂ ਵੇਖਣੀ ਹੋਵੇ ਅਸੀਂ ਇਨਸ਼ਾਅੱਲਾ 11 ਵਜੇ ਐਤਵਾਰ 7 ਦਸੰਬਰ ਨੂੰ ਪੂਰੀ ਟੀਮ ਦੇ ਨਾਲ ਉੱਥੇ ਉਸਾਂ ਜਨਾਬ ਆਓ ਜੁਮੇਰ ਵੇਖੋ ਤੇ ਤੁਹਾਨੂੰ ਪਤਾ ਲੱਗ ਸੀ ਕਿ ਪੰਜਾਬ ਦੇ ਕਾਲਜਾਂ 'ਚ ਵੀ ਇਹ ਰੰਗ ਮੌਜੂਦ ਹੈ ਹੁਣ ਜਿਹੜੀ ਲਹਿਰ ਚੱਲੀ ਹੈ ਉਸ ਦੀ ਵਸਾਤਤ ਦੇ ਨਾਲ ਔਰ ਅਸੀਂ ਇਨਸ਼ਾਅੱਲਾ ਕੋਸ਼ਿਸ਼ ਇਹ ਹੈ ਕਿ ਇਹ ਰੰਗ ਇੱਕ ਕਾਲਜ ਇੱਕ ਇਦਾਰਾ ਜਾਂ ਇੱਕ ਜ਼ਿਲ੍ਹਾ ਤਹਿਸੀਲ 'ਚ ਨਹੀਂ ਪੰਜਾਬ ਦੇ ਹਰ ਕਾਲਜ ਦੇ ਵਿੱਚ ਇਹ ਰੰਗ ਇਨਸ਼ਾਅੱਲਾ ਇਸ ਤੋਂ ਬਾਅਦ ਜਮਸੀ ਔਰ ਲੋਕ ਖਾਇਸ਼ ਕਰ ਸਨ ਜਿਹੜੇ ਉੱਥੇ ਪ੍ਰੋਫੈਸਰ ਸਾਹਿਬਾਨ ਜਾਂ ਪੰਜਾਬੀ ਦੇ ਉਸਤਾਦ ਜਾਂ ਬਾਕੀ ਚੁੱਕੇ ਹਨ ਤਾਂ ਸਾਰੇ ਹੀ ਪੰਜਾਬ ਦੇ ਜਰਾਸੀਮ ਸਾਰੇ 'ਚ ਮੌਜੂਦ ਨੇ ਉਹ ਜਰਾਸੀਮ ਨਿਕਲ ਕੇ ਬਾਹਰ ਉਸਨਗੇ ਇਨਸ਼ਾਅੱਲਾ ਤੇ ਉਹ ਹੈ ਬੰਦੇ ਜਿਹੜੇ ਆਪਣੇ ਆਪ ਮੰਮੀ ਡੈਡੀ ਸਮਝਦੇ ਨੇ ਢੋਲ ਤੇ ਤੁਹਾਨੂੰ ਨੱਚਦੇ ਮੈਂ ਵਿਖਾਈ ਸਾਥ ਨਜ਼ਰ ਬਹੁਤ ਸ਼ੁਕਰੀਆ ਜਿਹੜੇ ਸਾਡੇ ਕੋਲ ਤਸ਼ਰੀਫ ਲਿਆ ਹੈ ਜੀ ਆਇਆਂ ਨੂੰ ਇਹ ਕਾਲਜ ਤੁਹਾਡਾ ਹੀ ਹੈ ਇਹ ਪੰਜਾਬ ਦਾ ਕਾਲਜ ਹੈ ਜੀ ਜਿਹੜਾ ਪੰਜਾਬੀ ਜਿਸ ਟਾਈਮ ਮਰਜ਼ੀ ਆਵੇ ਸਾਡੇ ਦਰਵਾਜ਼ੇ ਖੁੱਲੇ ਨੇ ਜੀ ਜਿਉਂਦੇ ਵਸਦੇ ਰਹੋ ਬਹੁਤ ਸ਼ੁਕਰੀਆ ਮੈਂ ਨੌਕਰ ਮੈਂ ਉਸਤਾਦ ਨਹੀਂ ਲੈ ਲਓ ਪੰਜਾਬੀ ਇਹਨਾਂ ਵਿਸ਼ਿਆਂ ਨੂੰ ਸਮਝਣਾ ਮੈਂ ਆਪਣੇ ਮੋਹਤਰਮ ਉਸਤਾਦ ਸਾਹਿਬ ਦੇ ਖਾਤੇ ਜਿਹੜੇ ਲੱਜ ਪਰਵਾਰੀ ਸਰਦਾਰ ਉਹ ਵੇਣ ਲਈ ਰੱਖਦੇ ਨ ਖਬਰ ਰਿਆਏ ਦੀ ਉਹ ਨਿਤ ਸੋਣ ਗੁਣ ਕੇ ਉਹ ਸਾਹਿਬ ਦਾਏ ਓਏ ਮੇਰੀ ਸੁਣ ਕੇ ਆਵਾਜ਼ ਆਏ ਹਾਏ ਓਏ ਉਹਦੀ ਬੇਤਕੀਆਂ ਤੋਂ ਚੰਨ ਪੱਤੇ ਲੱਗ ਗਏ ਛਾਂ ਕਿਹੜੀਏ ਦਰਖਤ ਪਰ ਆਏ ਦੀ ਓਏ ਇਤਨਾ ਪਾਤੀ ਹੋਵੇ ਇਕਬਾਲ ਦਾ ਜਾਨ ਗੱਲ ਕਰੀਏ ਆਪਣੇ ਵਾਏ ਸਾਰੀ ਲਈ ਮਾਇਆ ਵਾਡੀ ਵਾ ਜ਼ਿੰਦਗੀ ਦਾ ਛਾਲਾ ਬਲਦਾ ਰਹੀ ਮਾਇਆ ਬਹੁਤ ਸ਼ੁਕਰੀਆ ਅੱਲਾ ਹੋਰ ਚੜੀਆਂ ਕਰੀ ਮਿਹਰਬਾਨੀਆਂ ਦਿਲ ਸੇ ਤੁਹਾਡੀਆਂ ਲਾਹੌਰ ਤੋਂ ਆਏ ਮਹਿਮਾਨਾਂ ਨੂੰ ਸਤ ਬਿਸਮਿਲ੍ਲਾ ਕਰਾਂ ਇਹ ਬੰਦਾ ਉੱਥੇ ਉਸ ਜਨਾਬ ਸਾਹਿਬ ਆ ਜਾਓ ਫੋਨ ਲੈ ਲਓ
मेरे सामने आ गए बात नाक दे विच इधर आए ना आप आज मेहरबानी दिलों से मेहरबानी देखो जी गल कटोरे तक पूरी कोई गल कर दोगे तो नस दिल्ली होएगा ਕਾਲਜ ਤੋਂ ਨਿਕਲ ਕੇ ਅਸੀਂ ਸ਼ਾਹ ਹੋਣਾ ਕੋ ਆ ਗਏ ਆ ਤੇ ਸ਼ਾਹ ਜੀ ਸਾਡੇ ਬੜੇ ਪਿਆਰ ਵਾਲੇ ਜੀ ਨੇ ਤੇ ਮੁਹੱਬਤ ਵਾਲੇ ਨੇ ਤੁਹਾਡੀ ਮੁਹੱਬਤ ਤੇ ਇਹਨਾਂ ਨੂੰ ਸੱਦਾ ਦੇਣ ਦੀ ਲੋੜ ਨਹੀਂ ਵੈਸੇ ਕਿਉਂਕਿ ਅਸੀਂ ਆ ਤੇ ਇੱਕੋ ਗੱਲ ਬਿਲਕੁਲ ਇਸੇ ਤਰ੍ਹਾਂ ਇਹ ਕੱਟ ਦੇ ਯਾਰ ਅਸਲਾਮ ਅਲੈਕੁਮ ਜੀ ਅਸੀਂ ਉੱਥੋਂ ਕਾਲਜ ਤੋਂ ਨਿਕਲ ਕੇ ਚਨਿਓਟ ਸ਼ਹਿਰ ਚਨਾਬ ਨਗਰ ਆ ਗਏ ਆ ਸੈਯਦ ਸ਼ਾਹ ਸਾਹਿਬ ਤੇ ਉਹਨਾਂ ਦੇ ਸਾਰੇ ਦੋਸਤ ਮਿਲਦੇ ਨਹੀਂ ਤਾਂ ਵੈਸੇ ਤੇ ਅਸੀਂ ਇੱਕੋ ਹੀ ਸਾਡਾ ਗਰੁੱਪ ਪਲੇਟਫਾਰਮ ਇੱਕ ਹੀ ਆ ਬਿਲਕੁਲ ਇਸੇ ਤਰ੍ਹਾਂ ਤੇ ਉਹ ਕੰਮ ਵੀ ਇੱਕ ਤਰ੍ਹਾਂ ਦਾ ਤੇ ਇਹਨਾਂ ਨੂੰ ਸੱਦਾ ਦੇਣ ਦੀ ਲੋੜ ਤਾਂ ਨਹੀਂ ਸੀ ਵੈਸੇ ਲੇਕਿਨ ਅਸੀਂ ਫਿਰ ਵੀ ਆਏ ਆ ਵੀ ਚਨਿਓਟ ਦੀ ਅਸੀਂ ਖਾਸ ਤੌਰ ਤੇ ਸਮਝਦੇ ਹਾਂ ਵੀ ਚੰਗ ਚਨਿਓਟ ਲਾਲੀਆਂ ਇਹ ਏਰੀਆ ਜਿਹੜਾ ਨਾ ਜਿਹਦੀ ਰਿਪਰੈਜ਼ੈਂਟੇਸ਼ਨ ਹੋ ਜੇ ਵੀ ਇੱਥੋਂ ਦੇ ਲੋਕਾਂ ਨੂੰ ਵੀ ਜ਼ਰੂਰੀ ਹੈ। ਵੀ ਇਹ ਜ਼ਰੂਰੀ ਆ ਇਹ ਜਿਹੜਾ ਪੰਜਾਬੀ ਬੋਲੀ ਦਾ ਇੱਕ ਸੋਹਣਾ ਲਹਿਜਾ ਨਾ ਇੱਥੋਂ ਦੇ ਲੋਕ ਉੱਥੇ ਜਿਹੜੇ ਆ ਹੋਣੇ ਉਚੇਚੇ ਤੌਰ ਚਾਹੀਦੇ ਤੇ ਹੋਣੇ ਚਾਹੀਦੇ ਜੀ ਆ। ਤੇ ਉਹ ਮੈਂ ਅੱਗੇ ਤੁਹਾਨੂੰ ਆਨਾ ਨਾ ਵੀ ਮੈਨੂੰ ਇਹ ਵੈਸੇ ਜਿਵੇਂ ਕੋਈ ਲਾਗਾ ਵੀ ਲੱਗਦਾ ਸ਼ਾਇਦ ਵੀ ਬਹੁਤ ਹੀ ਪਸੰਦ ਬੜੀ ਆ ਬੋਲੀ ਤੁਹਾਡੇ ਵਾਲਾ ਲਹਿਜਾ ਜਿਹੜਾ ਨਾ ਤੇ ਤੁਸੀਂ ਸਾਰੇ ਜ਼ਰੂਰ ਜੀ ਆਉਣਾ ਨਹੀਂਗਾ ਬਲਕਿ ਤੁਸੀਂ ਤੇ ਆ ਵੀ ਅਸੀਂ 1 ਤਰੀਕ ਤੋਂ ਹੀ ਉੱਥੇ ਹੋਵਾਂਗੇ ਤੁਸੀਂ ਸਾਡੇ ਨਾਲ ਹੋਣਾ ਅਸੀਂ ਨਾਲ ਹੋਵਾਂਗੇ ਜੀ ਬਿਲਕੁਲ ਨਾਲ ਹੋਵਾਂਗੇ ਸਾਡੀ ਆਪਣੀ ਅਸੀਂ ਪ੍ਰਾਹੁਣੇ ਨਹੀਂ ਤੁਸੀਂ ਸਾਰੇ ਦੋਸਤ ਪ੍ਰਾਹੁਣੇ ਨਹੀਂ ਤੁਸੀਂ ਹੋਸਟ ਜੇ ਇਸੇ ਤਰ੍ਹਾਂ ਜਿਹੜੇ ਪੰਜਾਬੀ ਦੀ ਕਾਜ਼ ਨੂੰ ਲੈ ਕੇ ਛੋਟਾ ਮੋਟਾ ਕਰਦੇ ਨਾ ਕੰਮ ਜੀ ਮੈਂ ਬੱਟੂ ਸਾਹਿਬ ਅਸੀਂ ਟੀਚਾ ਹੀ ਇਹ ਉਹਨਾਂ ਨੂੰ ਆਖੀਦਾ ਭਾਈ ਇਹ ਤੁਹਾਡਾ ਕੰਮ ਹੈ ਵੀ ਤੁਸੀਂ ਹੋਸਟ ਬਣ ਕੇ ਆਉਣਾ ਤੇ ਜਿਹੜੇ ਦੂਰ ਦਰਾਡੇ ਲੋਕ ਆਉਣਗੇ ਉਹਨਾਂ ਨੂੰ ਤੁਸੀਂ ਸਗੋਂ ਸਾਂਭਣਾ ਇਸੇ ਤਰ੍ਹਾਂ ਤੇ ਇਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਨਹੀਂ ਬਿਲਕੁਲ ਅਸੀਂ ਟੀਮ ਹੈ ਤੁਹਾਡੀ ਔਰ ਤੁਹਾਡੇ ਨਾਲ ਹੈ ਜੀ ਆਓ ਉੱਥੇ ਕੋਈ ਟਰਾਲੀ ਟਰੂਲੀ 'ਚ ਪੱਲੀ ਪੁੱਲੀ ਵਿਛਾ ਕੇ ਰਾਤ ਸੌਂ ਰਿਆ ਕਰਾਂਗੇ ਸਾਰੇ ਨਹੀਂ ਉਹ ਟਰਾਲੀਆਂ ਬੜੀਆਂ ਨੇ ਤੇ ਉਹ ਇਹ ਨਾ ਵੀ ਹੁਣ ਅਗਲਾ ਜਿਹੜਾ ਆਉਣ ਵਾਲਾ ਟਾਈਮ ਹੈ ਨਾ ਇਹ ਹੀ ਹੋਣਾ ਚਾਹੀਦਾ ਵੀ ਅਸੀਂ ਜਿੱਥੇ ਵੀ ਜਾਈਏ ਨਾ ਵੀ ਆਪਣਾ ਬੰਦੋਬਸਤ ਇਸ ਤਰ੍ਹਾਂ ਕਰਕੇ ਜਾਈਏ ਵੀ ਸਾਨੂੰ ਲੱਗੇ ਵੀ ਸਾਡਾ ਆਪਣਾ ਪ੍ਰੋਗਰਾਮ ਤੇ ਅਸੀਂ ਬੰਦੋਬਸਤ ਵੀ ਆਪਣਾ ਆਪ ਹੀ ਕਰਨਾ ਇਸੇ ਇਹ ਤਰ੍ਹਾਂ। ਇੱਕ ਹੋਰ ਵੀ ਇਹ ਦੱਸਣਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਆਖਦੇ ਨੇ ਵੀ ਉੱਥੇ ਰਿਹਾਇਸ਼ ਰੂਸ਼ ਦਾ ਉਸੇ ਕੋਈ ਇੰਤਜ਼ਾਮ ਤਾਂ ਅਸੀਂ ਹੁਣੇ ਤੋਂ ਦੱਸ ਦਈਏ ਵੀ ਸ਼ਹਿਰਾਂ ਦੇ ਵਿੱਚ ਰਿਹਾਇਸ਼ ਦਾ ਕੋਈ ਨਹੀਂ ਹੁੰਦਾ ਨੇ ਤੇ ਅਸੀਂ ਸਾਰਿਆਂ ਨੇ ਰਲ ਕੇ ਕਰਨਾ ਸ਼ੁਰੂ ਕਰ ਦਿੱਤਾ ਤੇ ਹੋਰ ਕੰਮਾਂ ਨੂੰ ਲੱਗ ਜਾਵਾਂਗੇ ਆਧਾ ਕਰ ਲਵੇ ਤੇ ਨਾਲ ਜਿੱਥੇ ਤੁਸੀਂ ਆਪਣਾ ਕਰਨਾ ਦੋ ਲੋਕਾਂ ਦਾ ਉਹ ਵੀ ਕਰਨਾ ਸੋ ਇਹਦਾ ਮਤਲਬ ਹੈ ਜਿੱਥੇ ਤੁਸੀਂ ਆਪ ਦੀ ਮੱਛੀ ਬਣਾਉਣੀ ਸੀ ਸਾਡੇ ਲਈ ਥੋੜੀ ਬਣਾ ਦਿਓ ਡਾਕਟਰ ਸਾਹਿਬ ਕਹਿ ਦਿੱਤੀ ਹੈ ਬਣ ਰਹੀ ਹੈ ਜੀ ਮੱਛੀ ਵੈਸੇ ਵੀ ਚਨਾਬ ਤੇ ਆ ਕੇ ਤਾਂ ਮੱਛੀ ਬਣਦੀ ਹੈ ਵਕਾਰ ਦੀ ਫੋਟੋ ਲਾਈ ਹੈ ਜੀ ਜੀ ਹਾਂ ਇਹਦੀ ਵੀ ਲੋੜ ਕੋਈ ਨਹੀਂ ਵਕਾਰ ਨੇ ਆਉਣਾ ਸੀ ਪਰ ਉਹਦੀ ਲੇਟ ਹੈ ਅਸੀਂ ਜਾਣਾ ਉਧਰ ਫਲੱਡ ਵਾਲੇ ਪਾਸੇ ਸੀ ਬਿਸਤਰਿਆਂ ਦਾ ਇੰਤਜ਼ਾਮ ਕੀਤਾ ਅੱਛਾ ਵਾਹ ਵਾਹ ਬਿਸਤਰੇ ਤੇ ਹੈਂਡ ਪੰਪ ਲੱਗਣ ਦੇ ਅਸੀਂ ਰਾਤ ਨੂੰ ਨਿਕਲਣਾ ਉਧਰ ਨੂੰ ਸੋ ਇਸ ਤੋਂ ਉਹਨੂੰ ਮੈਂ ਕਹਿੰਦਾ ਆਪਣੇ ਕੰਮ ਮੁਕਾ ਗਿਆ ਨਹੀਂ ਤੇ ਉਹਨੇ ਵੀ ਨਾਲ ਹੀ ਹੋਣਾ ਸਹੀ ਹੋ ਗਿਆ ਇਹ ਸਿਰ ਸੈਫ ਬਾਈ ਨੂੰ ਵੀ ਯਾਦ ਰੱਖਿਆ ਜੀ ਹਾਂਜੀ ਸਿਆਸ ਚੀਮਾ ਸਾਹਿਬ ਤੇ ਵੈਸੇ ਦੂਰ ਨੇ ਹੁਣ ਬੜੀ ਇਥੋਂ ਆਪਣੇ ਤੋਂ ਅੱਛਾ ਤੇ ਉਹਨਾਂ ਦੀ ਇਹ ਬੜੀ ਹਿੰਮਤ ਹੈ ਵੀ ਲਾਹੌਰ ਪਹੁੰਚ ਜਾਂਦੇ ਉਹ ਪਹੁੰਚੇ ਹੋਏ ਨੇ ਔਰ ਬੜੇ ਐਕਟਿਵ ਨੇ ਮੈਂ ਵੇਖਦਾ ਪਿਆ ਉਹ ਲੋਕਾਂ ਨੂੰ ਜਾ ਕੇ ਇਨਵਾਈਟ ਵੀ ਕਰਦੇ ਪਏ ਨੇ ਜੀ ਕਾਨਫਰੰਸ ਲਈ ਉਹ ਪੰਫਲੇਟ ਵਗੈਰਾ ਫੜ ਲਿਓ ਉਹ ਕਿੱਥੇ ਟੁਰ ਗਏ ਹੋ ਆਓ ਨਾ ਇੱਕ ਵਾਰੀ ਇਹਨੂੰ ਤੁਸੀਂ ਆਪ ਬੋਲਦੇ ਹੋ ਸ਼ਾਹ ਜੀ ਸ਼ਾਹ ਜੀ ਤੁਸੀਂ ਇਹ ਵੀ ਸ਼ਾਹ ਜੀ ਨੇ ਤੇ ਤੁਸੀਂ ਵੀ ਸ਼ਾਹ ਜੀ ਤੇ ਅਸੀਂ ਜਿੱਥੇ ਜਾਣਦੇ ਆ ਉੱਥੇ ਅਸੀਂ ਕੋਸ਼ਿਸ਼ ਕਰਨੇ ਆ ਵੀ ਪੰਜਾਬ ਦੀ ਪਾਕ ਉਹਨਾਂ ਦੋਸਤਾਂ ਦੇ ਮਤਲਬ ਚਨਿਓਟ ਆਏ ਤੇ ਉਹ ਜਿੰਨੇ ਵੀ ਦੋਸਤ ਉਹ ਮੇਨ ਤਾਂ ਸਾਰੇ ਹੀ ਨੇ ਮਤਲਬ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਸਾਰੇ ਮੇਨ ਉਹਨਾਂ ਨੂੰ ਇਸੇ ਤਰ੍ਹਾਂ ਪੱਗ ਪੰਜਾਬ ਦੀ ਸ਼ਾਨ ਜਿਹੜੀਆਂ ਪੱਗ ਉਹਨਾਂ ਦੇ ਸਿਰ ਤੇ ਇਸ ਰੀਤ ਜੀ ਬਣਾਈ ਆ ਉਹ ਵੀ ਇਸ ਤੋਂ ਬਣਾਈ ਆ ਵੀ ਇਸ ਚੀਜ਼ ਨੂੰ ਇਸ ਕੱਲਾ ਕੱਪੜਾ ਨਹੀਂ ਇਹ ਪੰਜਾਬ ਦੀ ਸ਼ਾਨ ਵੀ ਇਹਨੂੰ ਮੋੜ ਕੋਈ ਨਹੀਂ ਸਕਦਾ ਇਸ ਤਰ੍ਹਾਂ ਹੀ ਆ ਨਾ ਇਸੇ ਤਰ੍ਹਾਂ ਇਹਦਾ ਭਾਰ ਚੁੱਕਣਾ ਸੌਖਾ ਨਹੀਂ ਪੱਗ ਡਾਢੀ ਹੁੰਦੀ ਹੈ ਸ਼ਾਨ ਹੈ ਪੰਜਾਬ ਦੀ ਜੀ ਇਸੇ ਤਰ੍ਹਾਂ WhatsApp ਆਓ ਅਸੀਂ ਖਾਸ ਤੌਰ ਤੇ ਇਹ ਡਿਜ਼ਾਈਨ ਕਰਾਈਆਂ ਵੀ ਜਿਹੜੀ ਦੇਸੀ ਆਪਣੇ ਜੀ ਹਾਂ ਕਿਸਾਨਾਂ ਵਾਲੀਆਂ ਪੱਗਾਂ ਇਹ ਜਿਹੜੀਆਂ ਉਹੀ ਨੇ ਫੋਟੋ ਵੀ ਬਣਾਓ ਜੀ
ਚੱਲ ਜੀ ਹੁਣ ਉੱਥੇ ਮਿਲਾਂਗੇ ਕਾਨਫਰੰਸ ਤੇ ਇਨਸ਼ਾਅੱਲਾ। ਹੁਣ ਇਹ ਇਧਰ ਵਾਲਾ ਏਰੀਆ ਤੁਹਾਡੇ ਇਹ ਮੇਰੇ ਜ਼ਿੰਮੇ ਹੋ ਗਿਆ। ਇਹ ਸਾਰੇ ਸਾਰਾ ਤੱਕ ਜਾਓ, ਸਾਰੇ ਨੂੰ ਕਹੋ ਵੀ ਆਓ ਆਪਾਂ ਇਕੱਠੇ ਹੋ ਸਰ ਕੇ ਜ਼ਿਲ੍ਹਾ ਚਨਿਓਟ ਚ ਇੱਕ ਬਤਵਾਰੀਏ। ਦੂਰੀ ਰਵੇ। ਕਿਤੇ ਨਾ ਕਿਤੇ ਗੱਲ ਜਿਹੜੀ ਆ ਉੱਤੇ ਤੱਕ ਅਫਰਨ ਲੱਗ ਪਈ ਆ, ਉੱਤੇ ਤੱਕ ਵੀ ਉਹ ਜਿਨ੍ਹਾਂ ਨੂੰ ਅਸੀਂ ਪਹੁੰਚਾਉਣਾ ਚਾਹੁੰਦੇ ਆ ਸਾਡੇ ਬਿਊਰੋਕ੍ਰੇਸੀ ਨੂੰ, ਪੋਲਿਟਿਕਸ ਨੂੰ। ਤੇ ਜਦੋਂ ਵੱਡਾ ਕੱਟ ਕਰਾਂਗੇ ਜ਼ਾਰੀ ਗੱਲੋਂ ਤੱਕ ਵੱਡੀ ਗੱਲ ਖਬਰਾਂ ਤੇ ਜਾਣਗੀਆਂ ਵੀ ਲੋਕ ਇਕੱਠੇ ਹੋਣ ਡੇ ਯਾਰ ਆਪਣੇ ਹੱਕ ਮੰਗਦੇ। Yes, sir. ਤੁਸੀਂ ਸਾਰੇ ਜ਼ਰੂਰ ਆਇਓ, ਮਿਲਦੇ ਹਾਂ ਉੱਥੇ ਕਾਨਫਰੰਸ। ਓਕੇ ਜੀ, ਓਕੇ ਜੀ ਸਰ, ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਸ਼ੁਕਰੀਆ। ਸਾਰਿਆਂ ਦੋਸਤਾਂ ਦਾ ਖਵਾਉਣ ਦਾ ਵੀ ਬਹੁਤ ਸ਼ੁਕਰੀਆ। ਇਹ ਖਾਸ ਹੋਣਗੇ। ਮੈਂ ਆਵਾਂਗਾ, ਮੈਂ ਸਾਰਾ ਆਵਾਂਗਾ।